बिस्मिल्लाहि मिनश्शैतानिर्रजीम बिस्मिल्लाहिर्रहमानिर्रहीम। बस पर आज शुरू करांगे पहला रुकू। वल मुहसनातु मिनन निसाई और हरामन हमदा वालियां औरतां ਵਿੱਚ जिन्हां दे खामन यानी ਜਿਹੜੀਆਂ शादीशुदा पिछे सी ਜਿਹੜੀ है ना हुरमत पढ़ी है कि ਕਿਹੜੀਆਂ औरतां हरामन जिन्हां ਦਾ ਨਿਕਾਹ हमेशा वास्ते हराम है। ਤੇ ਹੁਣ ਪੜਿਆ ਜਾ ਰਿਹਾ ਹੈ ਸਾਰੀਆਂ ਦਾ ਜ਼ਿਕਰ ਹੋ ਗਿਆ। ਹੁਣ ਇੱਥੇ ਜਿਹੜਾ ਹਮਦਾਨੀਆਂ ਔਰਤਾਂ ਜਿਹੜੀਆਂ शादीशुदा औरतां यानी ਉਹ ਤੁਹਾਡੇ ਵਾਸਤੇ ਹਰਾਮ ਹਨ ਜਿਸ ਵਕਤ ਤੱਕ ਉਹ ਨਿਕਾਹ ਵਿੱਚ ਤੇ ਉਹਦੇ ਨਿਕਾਹ ਦੇ ਉੱਪਰ ਨਿਕਾਹ ਨਹੀਂ ਹੋ ਸਕਦਾ ਤੁਹਾਡੇ ਤੇ ਹਰਾਮ ਹੈ। ਇਲਾ ਮਾ ਮਾਲਕਤ ਈਮਾਨ ਸਵਾਏ ਉਹਨਾਂ ਕਾਫਰਾਂ ਔਰਤਾਂ ਨੂੰ ਜਿਹੜੀਆਂ ਤੁਹਾਡੀ ਮਿਲਕ ਵਿੱਚ ਆ ਗਈਆਂ ਜਿਹੜੀਆਂ ਤੁਹਾਡੀ ਮਲਕੀਅਤ ਵਿੱਚ ਆ ਗਈਆਂ यानी ਕਾਫਰਾਂ ਦੀਆਂ ਔਰਤਾਂ ਜਿਹੜੀਆਂ ਜੰਗ ਦੇ ਦੌਰਾਨ ਕੈਦੀ ਬਣ ਕੇ ਆ ਗਈਆਂ ਜਾਂ ਗੁਲਾਮ ਹਨ ਲੋਨੀਆਂ ਜਿਹੜੀਆਂ ਕਿ ਪਹਿਲੇ ਜ਼ਮਾਨੇ 'ਚ ਹੁੰਦਾ ਸੀ ਹੁਣ ਤਾਂ ਉਹ ਵੀ ਕੋਈ ਨਹੀਂ ਰਿਹਾ। ਹੁਕਮ ਤਾਂ ਮੌਜੂਦ ਹੈ ਅਗਰ ਇਨਸਾਨ ਦੀ ਕੋਈ ਸੂਰਤ-ਏ-ਹਾਲ ਹੋਵੇ ਤੇ ਉਹ ਤੁਹਾਡੇ ਵਾਸਤੇ ਜਿਹੜਾ ਹਲਾਲ ਹਨ। ਬਾਕੀ ਸਾਰੀਆਂ ਔਰਤਾਂ ਜਿਹੜੀਆਂ ਪਿੱਛੇ ਜਿਤਨੀਆਂ ਦਾ ਜ਼ਿਕਰ ਹੋਇਆ ਉਹ ਤੁਹਾਡੇ ਵਾਸਤੇ ਹਰਾਮ ਹਨ। ਫਿਰ ਅੱਲਾਹ ਫਰਮਾਉਂਦਾ ਕਿਤਾਬੱਲਾਹੀ ਅੱਲਾਹ ਤਾਲਾ ਨੇ ਇਹ ਫਰਜ਼ ਕਰ ਦਿੱਤਾ ਕਿ ਅਲੈਕੁਮ ਤੁਹਾਡੇ ਤੇ ਇਨ ਅਹਿਕਾਮ ਨੂੰ ਜਿਹੜੇ ਕੋਤਿਬਾ ਜਾਂ ਕਿਤਾਬਾ ਲਿਖਣੇ ਦੇ ਮਾਨੀ ਚਾਹੁੰਦੇ ਤਾਂ ਮਤਲਬ ਹੁੰਦਾ ਇਹ ਚੀਜ਼ ਤੁਹਾਡੇ ਤੇ ਫਰਜ਼ ਹੈ लिख दी गई है यानी फ़र्ज़ कर दी गई है। अल्लाह ताला ने इन अहकाम नूं जिहड़े हुण बयान होए पिछे भी बयान होए सूरह निसा विच जितने अहकाम बयान होंदे ने पे अल्लाह फरमांदे ने तुहाडे ते फ़र्ज़ है इन्हां नूं तुसीं लाजमी करना है। व उहिल्ला और हलाल कर दित्तियां गईयां लकुम तुहाडे वास्ते मा वरा ज़ालिकुम इन्हां तों सिवा जितनियां भी हैं औरतां मतलब इन्हां तों सिवा यानी ਇਹ ਜਿਹੜੀਆਂ ਔਰਤਾਂ ਬਿਆਨ ਹੋਈਆਂ ਜਿਹੜੇ ਰਿਸ਼ਤੇ ਬਿਆਨ ਹੋਏ ਇਹ ਵਾਲੀਆਂ ਔਰਤਾਂ ਤੁਹਾਡੇ ਹਰਾਮ ਹਨ। ਤੋਂ ਇਲਾਵਾ ਜਿਹੜੀਆਂ ਔਰਤਾਂ ਉਹਨਾਂ ਨਾਲ ਯਾਨੀ ਤੁਹਾਡਾ ਨਿਕਾਹ ਜਾਇਜ਼ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੀਆਂ ਤੁਹਾਡੇ ਵਾਸਤੇ ਹਲਾਲ ਕਰ ਦਿੱਤੀਆਂ ਗਈਆਂ ਬਲਕਿ ਇਹ ਹੈ ਕਿ ਉਹਨਾਂ ਨਾਲ ਤੁਹਾਡਾ ਨਿਕਾਹ ਜਾਇਜ਼ ਹੈ। ਤਬ ਤਾਹੂ ਤਾਂ ਕਿ ਤੁਸੀਂ ਤਲਬ ਕਰੋ यानी ਉਹਨਾਂ ਦੀ ਤਲਬ ਰੱਖੋ ਹਾਸਲ ਕਰੋ ਵੀ ਅਮਵਾਲਿਕੁਮ ਆਪਣੇ ਮਾਲਾਂ ਦੇ ਜ਼ਰੀਏ ਹੱਕ ਮਹਿਰ ਅਦਾ ਕਰਕੇ ਮੁਹਸਿਨੀਨਾ ਪਾਕ ਦਾਮਨ ਬਣਦਿਆਂ यानी पाक दामन रहंदियां अपने आप ਨੂੰ पाक दामन रखदियां निकाह करके ਉਹਨਾਂ ਦੇ ਹੱਕ ਮਹਿਰ ਅਦਾ ਕਰਕੇ ਫਿਰ ਉਹ ਤੁਹਾਡੇ ਵਾਸਤੇ ਹਲਾਲ ਹੈ। यानी ਉਹਨਾਂ ਨਾਲ ਤੁਹਾਡਾ ਨਿਕਾਹ ਜਾਇਜ਼ ਹੈ। ਹਲਾਲ ਦਾ ਮਤਲਬ ਇਹ ਕਿ ਉਹਨਾਂ ਨਾਲ ਤੁਹਾਡਾ ਨਿਕਾਹ ਜਾਇਜ਼ ਹੈ। ਗੈਰ ਮੁਸਾਫਿਹੀਨ ਨਾ ਕਿ ਜ਼ਨਾਕਾਰ ਬਣਦਿਆਂ यानी ਇਸ ਸੂਰਤ ਵਿੱਚ ਹਲਾਲ ਨਹੀਂ ਹੈ ਕਿ ਤੁਸੀਂ ਬਗੈਰ ਨਿਕਾਹ ਤੋਂ ਉਹਨਾਂ ਨਾਲ ਜਿਹੜਾ ਤਾਲੁਕਾਤ ਕਾਇਮ ਰੱਖੋ ਬਲਕਿ ਨਿਕਾਹ ਕਰਕੇ ਹੱਕ ਮਹਿਰ ਅਦਾ ਕਰਕੇ ਨਿਕਾਹ ਦੇ ਜ਼ਰੀਏ ਉਹ ਤੁਹਾਡੇ ਵਾਸਤੇ हलाल वैसे हराम फमस्तमतअतुम यानी उसका फ़ायदा उठाओ बिही इहदे विचों मिन हुन्ना जड़ियां के औरतां तुहानूं खुद फातू हुन्ना अजूरा हुन्ना फरीदा हक महर अजूरा हुन ਜਿਹੜੇ हक महर मुकर्रर है ना उन्हां चों अगर तुहानूं वो माफ़ कर देंदियां तुहानूं दे देंदियां ਜਿਹੜੇ ਤੁਸੀਂ मुकर्रर कीते है हक महर औरत माफ़ कर देंदी है अद्धा माफ़ कर देंदी है सारा कर देंदी है नहीं तुहाडे कोल लैंदी फिर अल्लाह फरमांदे ने बेशक तुसीं ਉਹਦੇ ਤੋਂ लुत्फ उठा सकते हो अगर वो माफ़ करे अगर ना माफ़ करे तो ज़बरदस्ती उसे तो माफ़ नहीं करा सकते ये तुहाडे वास्ते लाजम है अदा करना। वाला जुनाह कोई गुनाह नहीं अलैकुम तुहाडे ते फी मां इस चीज़ विच तरा दई तुम जिस वक्त तुसी दोए राज़ी हो आपस विच राज़ी हो यानी मियाँ बीवी राज़ी हो बिही इहदे विच यानी हक महर मुकर्रर है मिम बादिल फरीदा मुकर्रर कीते जाने तो बाद यानी हक महर मुकर्रर हो गया ਤੇ ਅਗਰ ਉਸ ਵਿੱਚ ਤੁਸੀਂ ਆਪਸ ਵਿੱਚ ਰਜ਼ਾਮੰਦੀ ਨਾਲ ਉਸੇ ਵਕਤ ਅਦਾ ਕਰਦੇ ਹੋ ਥੋੜਾ ਅਦਾ ਕਰੋ ਬਾਅਦ ਵਿੱਚ ਅਦਾ ਕਰੋ ਕੋਈ ਵਕਤ ਮੁਕਰਰ ਕਰ ਲਓ ਜਾਂ ਬਿਲਕੁਲ ਮਾਫ ਕਰ ਦਿਓ ਔਰ ਤੁਸੀਂ ਜਿਸ ਨਾਲ ਰਾਜ਼ੀ ਹੋ ਨਾ ਫਿਰ ਤੁਹਾਡੇ ਵਾਸਤੇ ਉਸ ਦੇ ਕੋਈ ਗੁਨਾਹ ਨਹੀਂ। ਵਾਸਤੇ ਸ਼ਰਤ ਇਹ ਹੈ ਕਿ ਦੋਏ ਰਾਜ਼ੀ ਹੋਵੋ यानी ਜਿਹਦਾ ਹੱਕ ਹੈ ਉਹ ਵੀ ਰਾਜ਼ੀ ਹੋਵੇ ਜਿਹਨੇ ਦੇਣਾ ਉਹ ਵੀ ਰਾਜ਼ੀ ਹੋਵੇ। इन्नल्लाह बेशक अल्लाह ताला अलीमन हकीमा इल्म वाला और हिकमत वाला जानने वाला वमन लम यस्तती और ਜਿਹੜਾ ਵੀ ਨਹੀਂ ਇਸਤਤਾਤ ਰੱਖਦਾ ਤਾਕਤ ਨਹੀਂ ਰੱਖਦਾ ਮਿਨਕੁਮ ਤੁਹਾਡੇ ਵਿੱਚੋਂ ਤੌਲਨ ਐਂ ਜਨ ਕਿਹਾ यानी ਉਹਦੀ ਇਤਨੀ ਤਾਕਤ ਨਹੀਂ ਹੈ ਕਿ ਉਹ ਨਿਕਾਹ ਕਰ ਸਕੇ ਜਨ ਕਿ ਹਲ ਮੁਹਸਨਾਤਿਲ ਮੁਅਮਿਨਾਤ यानी ਆਜ਼ਾਦ ਮੁਸਲਮਾਨ ਔਰਤਾਂ ਨਾਲ ਫਮਿਮਾ ਮਲਕਤ ਤੇ ਉਹ ਨਿਕਾਹ ਕਰੇ ਉਹਨਾਂ ਨਾਲ ਮਾ ਮਲਕਤ ਅਈਮਾਨੁਕੁਮ ਜਿਹੜੀਆਂ ਤੁਹਾਡੇ ਕਬਜ਼ੇ ਵਿੱਚ ਲਾਉਣੀਆਂ यानी ਕਨੀਜ਼ਾਂ ਮਿਨ ਫਤਾਯਾਤਿਕੁਮੁਲ ਮੁਅਮਿਨਾਤ ਜਿਹੜੀਆਂ ਮੁਸਲਮਾਨ ਕਨੀਜ਼ਾਂ यानी ਜਿਹੜੀਆਂ ਤੁਹਾਡੇ ਮੁਸਲਮਾਨਾਂ ਦੇ ਕਬਜ਼ੇ 'ਚ ਆ ਗਈਆਂ ਨੇ ਮੁਸਲਮਾਨ ਕਨੀਜ਼ਾਂ ਕਿ ਅਗਰ ਕੋਈ ਬੰਦਾ ਉਹ ਤਾਕਤ ਨਹੀਂ ਰੱਖਦਾ ਕਿ ਉਹ ਨਿਕਾਹ ਕਰੇ ਮਾਲੀ ਉਹਦੀ ਇਤਨੀ ਹਸੀਅਤ ਨਹੀਂ ਕਿ ਆਜ਼ਾਦ ਕਿਉਂਕਿ ਆਜ਼ਾਦ ਔਰਤਾਂ ਜਿਹੜੀਆਂ ਉਹਨਾਂ ਦਾ ਹੱਕ ਮਹਿਰ ਜ਼ਿਆਦਾ ਹੁੰਦਾ ਇਸ ਵਜ੍ਹਾ ਨਾਲ ਨਹੀਂ ਤਾਕਤ ਰੱਖਦਾ ਤਾਂ ਫਿਰ ਉਹ ਜਿਹੜੀਆਂ ਮੁਸਲਮਾਨ ਕਨੀਜ਼ਾਂ ਨੇ ਉਹਨਾਂ ਨਾਲ ਉਹ ਨਿਕਾਹ ਕਰ ਲੇ ਕਿਉਂਕਿ ਉਹਨਾਂ ਦਾ ਹੱਕ ਮਹਿਰ ਥੋੜਾ ਹੁੰਦਾ। ਇਹ ਉਸ ਬੰਦੇ ਵਾਸਤੇ ਜਿਹਦੇ ਗੁਨਾਹ ਵਿੱਚ ਮੁਬਤਲਾ ਹੋਣੇ ਦਾ ਅੰਦੇਸ਼ਾ ਹੋਵੇ ਉਹਦੇ ਵਾਸਤੇ ਲਾਜ਼ਮ ਹੈ ਔਰ ਅਗਰ ਉਹ ਸਬਰ ਕਰ ਸਕਦਾ ਤਾਂ ਫਿਰ ਮੁਸਤਹਬ ਹੈ ਕਿ ਉਹ ਕਿਸੇ ਲੋਨੀ ਨਾਲ ਨਿਕਾਹ ਕਰ ਲੇ। वल्लाहु अल्लाह ताला आलमु बेहतर जान भी ईमानकुम ਤੁਹਾਡੇ ईमान ਦੀ कैफियत यानी अल्लाह ਦੀ ज़ात ਤੁਹਾਡੇ ईमान ਦੀ कैफियत ਨੂੰ ਜਾਣਦਾ ਤੁਸੀਂ किस नीयत ਨਾਲ ਨਿਕਾਹ ਕਰਦੇ ਹੋ। बादुकुम मिन बाद
ਤੁਸੀਂ ਬਾਜ਼ ਤੁਹਾਡੇ ਵਿੱਚ ਬਾਜ਼ ਦੀ ਜਿਨਸ ਯਾਨੀ ਪਹਿਲੇ ਜ਼ਮਾਨੇ 'ਚ ਤਾਂ ਜਿਹੜੀਆਂ ਬੰਦੀਆਂ ਆਈਆਂ ਲਾਉਂਦੀਆਂ ਆਈਆਂ ਨੇ ਉਹਨਾਂ ਨਾਲ ਨਿਕਾਹ ਕਰਨਾ ਬਹੁਤ ਮਾਯੂਬ ਯਾਨੀ ਭੈੜਾ ਸਮਝਿਆ ਜਾਂਦਾ ਹੈ। ਤੇ ਇਹ ਫਿਰ ਅੱਲਾਹ ਤਾਲਾ ਨੇ ਫਰਮਾਇਆ ਬਾਦ ਹੁਕਮੀ ਬਾਦ ਕਹਿ ਕੇ ਨਾ ਕਿ ਤੁਸੀਂ ਇੱਕ ਦੂਸਰੇ ਦੀ ਔਲਾਦ ਹੋ ਯਾਨੀ ਹਜ਼ਰਤ ਆਦਮ ਦੀ ਔਲਾਦ ਹੋ ਸਾਰੀ ਅੱਜ ਜਿਹੜੀ ਤਰਦੀਦ ਕਰ ਦਿੱਤੀ ਹੈ ਕਿ ਅਗਰ ਉਹਨਾਂ ਨਾਲ ਨਿਕਾਹ ਕਰੋਗੇ ਤਾਂ ਕੋਈ ਬੁਰੀ ਗੱਲ ਨਹੀਂ ਹੈ। ਬਨ ਕੇ ਹੁੰਨਾ ਤੇ ਨਿਕਾਹ ਕਰ ਲਓ ਵੀ ਇਜ਼ਨੀ ਅਹਲੀ ਹਿੰਨਾ ਉਹਨਾਂ ਦੀਆਂ ਸਰਪ੍ਰਸਤਾਂ ਉਹਨਾਂ ਦੇ ਜਿਹੜੇ ਸਰਪ੍ਰਸਤ ਹਨ ਜਿਹੜੇ ਉਹਨਾਂ ਦੇ ਮਾਲਕ ਹਨ ਉਹਨਾਂ ਦੀ ਇਜਾਜ਼ਤ ਨਾਲ ਵਾਤੂ ਹੁੰਨਾ ਔਰ ਦਿਓ ਉਹਨਾਂ ਨੂੰ ਉਜੂਰਾ ਹੁੰਨਾ ਉਹਨਾਂ ਦੇ ਮਹਿਰ ਉਜੂਰ ਮਤਲਬ ਮਹਿਰ ਬਿਲ ਮਾਰੂਫੀ ਦਸਤੂਰ ਦੇ ਮੁਤਾਬਿਕ ਦਸਤੂਰ ਚੱਲੇ ਆ ਰਿਹਾ ਰਸਮ ਰਿਵਾਜ ਚੱਲੀ ਆ ਰਹੀ ਉਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਵੀ ਉਸ ਦੇ ਮੁਤਾਬਿਕ ਜਿਹੜਾ ਉਹਨਾਂ ਦੇ ਮਹਿਰ ਅਦਾ ਕਰੋ ਹੱਕ ਮਹਿਰ ਦਿਓ ਉਹਨਾਂ ਮੁਹਸਨਾਤਿਨ ਗੈਰ ਮੁਸਾਫਿਹਾਤ ਤਾकि ਨਿਕਾਹ ਨਾਲੋਂ ਪਾਕ ਦਾਮਨ ਬਣ ਜਾਣ ਨਾ ਕਿ ਐਲਾਨੀਆਂ ਜ਼ਨਾਕਾਰ ਬਣਦੇ ਯਾਨੀ ਬਦਕਾਰੀ ਕਰਦੇ ਹੱਕ ਮਹਿਰ ਅਦਾ ਕਰਕੇ ਨਿਕਾਹ ਦੇ ਜ਼ਰੀਏ ਜਿਹੜਾ ਤੁਸੀਂ ਆਪਣੀ ਜ਼ਿੰਦਗੀ 'ਚ ਲੈ ਆਵੋ ਕਿ ਉਹ ਵੀ ਪਾਕ ਦਾਮਨ ਬਣ ਜਾਣ ਨਾ ਕਿ ਤੁਸੀਂ ਐਲਾਨੀਆਂ ਉਹਨਾਂ ਨਾਲ ਬਦਕਾਰੀ ਕਰੋ ਭਲਾ ਮੁਤਹਿਜ਼ਾਤੀ ਔਰ ਅਖਦਾਨੀ ਪੋਸ਼ੀਦਾ ਜਾ ਯਾਨੀ ਉਹਨਾਂ ਦੇ ਬਾਅਦ ਜਿਹੜੀਆਂ ਪਾਕ ਦਾਮਨ ਹੋ ਵਾ ਇਜ਼ਾ ਉਹਸਿਨਾ ਔਰ ਜਿਸ ਵਕਤ ਉਹ ਨਿਕਾਹ ਕਰਕੇ ਮਹਿਫੂਜ਼ ਹੋ ਜਾਣ ਅਤਈਨਾ ਤੇ ਫਿਰ ਅਗਰ ਉਹ ਕਰਨ ਬਿਫਾਹਿਸ਼ਾਤਿਨ ਬਦਕਾਰੀ ਦਾ ਇਰਤਕਾਬ ਫਅਲੈਹਿਨ ਤੇ ਫਿਰ ਉਹਨਾਂ ਤੇ ਗੁਨਾਹ ਹੋਵੇਗਾ ਨਿਸਫੂ ਅੱਧਾ ਹਾਂ ਅਲਲ ਮੁਹਸਨਾਤੀ ਜਿਹੜਾ ਆਜ਼ਾਦ ਔਰਤਾਂ ਵਾਸਤੇ ਬਿਨਾਂ ਅਜ਼ਾਬੀ ਅਜ਼ਾਬ ਨਿਕਾਹ ਕਰ ਲੈਣੀਆਂ ਮਹਿਫੂਜ਼ ਹੋ ਜਾਂਦੇ ਹੁਣ ਉਹਨਾਂ ਦੀ ਇੱਜ਼ਤ ਮਹਿਫੂਜ਼ ਹੈ ਉਹਨਾਂ ਤੇ ਕੋਈ ਹੱਥ ਨਹੀਂ ਉਠਾ ਜ਼ਬਰਦਸਤੀ ਨਹੀਂ ਕਰ ਸਕਦੇ ਲੇਕਿਨ ਉਹ ਫਿਰ ਵੀ ਇੱਕ ਬਦਕਾਰੀ ਦਾ ਇਰਤਕਾਬ ਕਰਦੀਆਂ ਨਿਕਾਹ ਤੋਂ ਬਾਅਦ ਵੀ ਫਿਰ ਉਹਨਾਂ ਵਾਸਤੇ ਜਿਹੜੀਆਂ ਆਜ਼ਾਦ ਔਰਤਾਂ ਉਹਨਾਂ ਦੀ ਨਿਸਬਤ ਉਹਨਾਂ ਦੀ ਸਜ਼ਾ ਘੱਟ ਹੈ ਯਾਨੀ ਅੱਧੀ ਹੈ ਯਾਨੀ ਆਜ਼ਾਦ ਔਰਤਾਂ ਦੀ 100 ਕੋੜੇ ਹੈ ਤਾਂ ਉਹਨਾਂ ਦੀ 50 ਕੋੜੇ ਸਜ਼ਾ ਹੈ ਜ਼ਾਲਿਕਾ ਲਿਮਨ ਹਾਸ਼ੀਅਲ ਆਨਾਤਾ ਮਿਨਕੁਮ ਇਸ ਵਾਸਤੇ ਹੈ ਯਾਨੀ ਨਾ ਲੋਨੀਆਂ ਨਾਲ ਨਿਕਾਹ ਦੀ ਇਜਾਜ਼ਤ ਤੁਹਾਨੂੰ ਇਸ ਵਾਸਤੇ ਹੈ ਲਿਮਨ ਹਾਸ਼ੀਆ ਜਿਹਨੂੰ ਡਰ ਹੋਵੇ ਆਨਾਤਾ ਮਿਨਕੁਮ ਜਿਹਨੂੰ ਗੁਨਾਹ ਵਿੱਚ ਮੁਬਤਲਾ ਹੋਣੇ ਦਾ ਜਿਹਨੂੰ ਡਰ ਹੋਵੇ ਨਾ ਉਹਦੇ ਵਾਸਤੇ ਇਜਾਜ਼ਤ ਹੈ ਕਿ ਉਹ ਨਿਕਾਹ ਕਰ ਵਾ ਅਨ ਤਸਬੀਰੂ ਅਗਰ ਤੁਸੀਂ ਸਬਰ ਕਰੋ ਖੈरुल लकुम ਤੇ ਤੁਹਾਡੇ ਵਾਸਤੇ ਜ਼ਿਆਦਾ ਬਿਹਤਰ ਹੈ ਯਾਨੀ ਸਬਰ ਕਰਕੇ ਕੋਈ ਆਪਣੇ ਜੈਸੀ ਜਿਹੜੀ ਕੋਈ ਨੇਕ ਖਾਤੂਨ ਹੈ ਉਹਦੇ ਨਾਲ ਨਿਕਾਹ ਕਰੋ ਤਾਂ ਜ਼ਿਆਦਾ ਬਿਹਤਰ ਹੈ ਸਬਰ ਕਰ ਲਓ वल्लाहु और अल्लाह ताला गफूर रहीम पूर्वी और रहीम है बख्शने वाला रहम करने वाला मेरा मुहसिनात का लफ्ज़ है ना उसका मतलब कि हसान में निकले ये लफ्ज़ और इसका मतलब है रोकना तो हिफाजत करना उस किले नूं क्या जाता है जो दुश्मन के हमले के वक्त तमीर किया जाता है दुश्मन के हमले तो तुहानूं महफूज रखता है तुहाडी हिफाजत करता है तो इस वजह नाल मर्द या औरत बदकारी तो अपनी हिफाजत करते हैं अपनी इज्जत की हिफाजत करते हैं तो उन्होंने मुहसन या मुहसिना किया जाए अल्लाह ताला सानूं जिहड़ा ना गुनाहां तो बचने दी तौफीक अता फरमाए फकीरों की सरवत पे लाखों सलाम शम